ਅਗਲੀ ਖਬਰ ਵੱਲ ਚੱਲੀਏ। ਜਿਹੜੇ ਗੈਬਨ ਨਿਊਸਮ ਹੁਣੀ ਆ, ਉਹ ਕੈਲੀਫੋਰਨੀਆ ਦਾ ਜਿਹੜਾ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਬਿੱਲ ਆ ਰਿਹਾ ਹੈਗਾ ਨਵੰਬਰ ਦੀ ਇਲੈਕਸ਼ਨ ਦੇ ਵਿੱਚ, ਬਿਲੀਨੀਅਰ ਟੈਕਸ, ਉਸ ਨੂੰ ਜਿਹੜਾ ਆ ਸਟਾਪ ਕਰਨ ਦੇ ਉੱਤੇ ਫੇਲ ਹੋ ਗਏ ਹੈਗੇ ਆ। ਸੋ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਸੀ ਵੀ ਟੈਕਸ ਲੱਗੂਗਾ। ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਬਿਲੀਨੀਅਰਸ ਆ, ਉਹਨਾਂ ਨੇ ਇੱਥੋਂ ਭੱਜਣਾ ਸ਼ੁਰੂ ਕਰਤਾ, ਕੈਲੀਫੋਰਨੀਆ 'ਚ ਹੋਰ ਸਟੇਟਾਂ 'ਚ ਚਲੇ ਗਏ ਤੇ ਮੁੜ ਕੇ ਉਹ ਕਹਿੰਦੇ ਵੀ ਨਹੀਂ, ਇਹ ਬਿੱਲ ਦੀ ਜ਼ਰੂਰਤ ਹੈ ਨਹੀਂ। ਇੱਕ ਟਾਈਮ ਦੇ ਉੱਤੇ 5% ਟੈਕਸ ਦੀ ਗੱਲ ਹੋ ਰਹੀ ਸੀ। ਬਾਅਦ ਦੇ ਵਿੱਚ ਗੈਬਨ ਨਿਊਸਮ ਨੇ ਕਿਹਾ ਵੀ 2% ਟੈਕਸ ਲਾ ਸਕਦੇ ਆ। ਸੋ ਇਹ ਜਿਹੜਾ ਬਿੱਲ ਆ ਹੁਣ ਇਸ ਵਾਰੀ ਬੈਲਟ ਦੇ ਉੱਤੇ ਹੋਊਗਾ। ਸੋ ਕੈਲੀਫੋਰਨੀਆ ਦੇ ਜਿਹੜੇ ਲੋਕ ਆ ਉਹ ਡਿਸਾਈਡ ਕਰੂਗੇ ਵੀ ਜਿਹੜੇ ਬਿਲੀਨੀਅਰਸ ਆ ਉਹਨਾਂ ਦੇ ਉੱਤੇ 5% ਟੈਕਸ ਲਾਣਾ ਆ ਕਿ ਨਹੀਂ ਲਾਣਾ ਹੈਗਾ। ਰਿਪਰੈਜ਼ੈਂਟੇਟਿਵ ਰੋ ਖੰਨਾ ਜਿਹੜੇ ਆ, ਉਹ ਇਸ ਬਿੱਲ ਦੇ ਹੱਕ ਦੇ ਵਿੱਚ ਆ ਵੀ ਜਿਹੜੇ ਬਿਲੀਨੀਅਰਸ ਆ ਉਹਨਾਂ ਦੇ ਉੱਤੇ ਟੈਕਸ ਲਾਣਾ ਚਾਹੀਦਾ। 200 ਤੋਂ ਵੱਧ ਜਿਹੜੇ ਬਿਲੀਨੀਅਰਸ ਆ ਉਹ ਕੈਲੀਫੋਰਨੀਆ 'ਚ ਰਹਿੰਦੇ ਆ, ਜਿਨ੍ਹਾਂ ਦੀ ਵਰਥ $2 ਟ੍ਰਿਲੀਅਨ ਹੈਗੀ ਆ। ਬਹੁਤ ਵੱਡੇ-ਵੱਡੇ ਬਿਲੀਨੀਅਰਸ, ਜਿਸ ਤਰ੍ਹਾਂ ਕੱਲ ਮੈਂ ਦੱਸਿਆ ਸੀ, ਜਿਹੜੇ ਇੱਕ ਗਵਰਨਰ ਦੇ ਲਈ ਵੀ ਖੜੀ ਹੋਈ ਸੀ, ਸੀਈਓ, ਸਾਬਕਾ ਸੀਈਓ ਐਚਪੀ ਦੀ, ਮੈਗ ਜਿਹੜੀ ਸੀ, ਤੇ ਉਸ ਤੋਂ ਬਿਨਾਂ ਫੇਸਬੁੱਕ ਦੇ ਜਿਹੜੇ ਸੀਈਓ, ਉਸ ਤੋਂ ਬਿਨਾਂ ਟੈਸਲਾ ਦਾ ਜਿਹੜਾ ਸੀਈਓ, ਇਹ ਸਾਰੇ ਜਿਹੜੇ ਕੈਲੀਫੋਰਨੀਆ, ਤੇ ਲੈਰੀ ਐਲਿਸਨ ਜੋ ਔਰੀਕਲ ਦਾ, ਇਹ ਛੱਡ ਕੇ ਹੋਰ ਸਟੇਟਾਂ ਨੂੰ ਚਲੇ ਗਏ ਹੈਗੇ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਹੈਗੇ ਆ ਜਾਂ ਜਿਹੜੀਆਂ ਯੂਨੀਅਨਸ ਆ, ਕਈ ਉਹ ਇਸ ਬਿੱਲ ਦੇ ਅਗੇਂਸਟ ਵੀ ਹੈਗੀਆਂ ਆ ਵੀ ਇਹਦਾ ਜਿਹੜਾ ਅਸਰ ਆ ਉਹ ਆਮ ਬਿਜ਼ਨੈਸਸ ਦੇ ਉੱਤੇ ਵੀ ਪਊਗਾ। ਮੈਗ ਵਿਟਮਨ ਨੇ ਤਾਂ ਆਪਣੀਆਂ ਸਾਰੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਕੈਲੀਫੋਰਨੀਆ ਦੀਆਂ ਵੇਚ ਦਿੱਤੀਆਂ, ਵੇਚ ਕੇ ਤਾਂ ਹੁਣ ਹੋਰ ਸਟੇਟ ਦੇ ਵਿੱਚ ਮੂਵ ਹੋਣ ਜਾ ਰਹੀ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ। ਸੋ ਨਵੰਬਰ ਦੇ ਵਿੱਚ ਇਹ ਬੈਲਟ ਦੇ ਉੱਤੇ ਆਊਗਾ। ਸੋ ਦੇਖਦੇ ਹਾਂ ਲੋਕ ਇਸ ਹੱਕ 'ਚ ਵੋਟ ਪਾਉਂਦੇ ਆ ਵੀ ਜਿਹੜੇ ਬਿਲੀਨੀਅਰਸ ਆ ਉਹਨਾਂ ਦੇ ਉੱਤੇ ਟੈਕਸ ਲੱਗਣਾ ਚਾਹੀਦਾ ਕਿ ਨਹੀਂ। ਵਨ ਟਾਈਮ ਟੈਕਸ ਲਾਉਣ ਦੀ ਜਿਹੜੀ ਉਹ ਗੱਲ ਹੈਗੀ ਆ, ਵਨ ਟਾਈਮ 5% ਟੈਕਸ ਆ, ਵੈਲਥ ਟੈਕਸ ਉਹਨਾਂ ਸਾਰੀਆਂ ਦੀਆਂ ਪ੍ਰਾਪਰਟੀਜ਼ ਐਸਟਸ ਦੀ ਵੈਲਿਊ ਦੇ ਹਿਸਾਬ ਦੇ